ਸਭ ਤੋਂ ਪਹਿਲਾਂ ਸਾਨੂੰ ਓਨਟਾਰੀਓ ਅਤੇ ਕਿਊਬੈਕ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਸਾਹਿਬਾਂ ਵੱਲੋਂ ਜੋ ਉਹਨਾਂ ਨੇ ਮਤੇ ਪਾਸ ਕੀਤੇ ਹਨ ਉਹਨਾਂ ਦੀ ਸਾਨੂੰ ਕਾਪੀ ਮਿਲੀ ਹੈ ਜੋ ਉਹਨਾਂ ਨੇ ਸਾਨੂੰ ਭੇਜੀ ਹੈ। ਇਹ ਮਤੇ ਸਰਬਸੰਮਤੀ ਨਾਲ ਸੌਦਾ ਸਾਧ ਅਤੇ ਸਰਬ ਸੰਸਾਰ ਸਰਬੱਤ ਖਾਲਸਾ ਬਾਰੇ ਹੈ। ਇਹ ਲਿਖਦੇ ਹਨ, ਡੇਰਾ ਕੂਟ ਸੌਦਾ ਦੇ ਸਾਧ ਗੁਰਮੀਤ ਰਾਮ ਰਹੀਮ ਦੇ ਕਥਿਤ ਮਾਫੀਨਾਮੇ ਦੇ ਆਧਾਰ ਤੇ 5 ਤਖਤਾਂ ਦੇ ਜਥੇਦਾਰਾਂ ਵੱਲੋਂ ਦਿੱਤੀ ਗਈ ਸਿਆਸੀ ਮਾਫੀ ਦੇ ਸਬੰਧ ਵਿੱਚ ਵਿਚਾਰ ਕਰਨ ਲਈ ਓਨਟਾਰੀਓ ਅਤੇ ਕਿਊਬੈਕ ਦੀਆਂ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਸਾਹਿਬਾਨਾਂ ਦੇ ਨੁਮਾਇੰਦਿਆਂ ਦਾ ਟੋਰਾਂਟੋ ਵਿਖੇ ਇਕੱਠ 'ਚ ਸਰਬਸੰਮਤੀ ਨਾਲ ਹੇਠਾਂ ਲਿਖੇ ਮਤੇ ਪਾਸ ਕੀਤੇ ਗਏ। ਪਹਿਲਾ, ਸਿੰਘ ਸਾਹਿਬਾਨਾਂ ਵੱਲੋਂ ਸੌਦਾ ਸਾਧ ਨੂੰ ਦਿੱਤੀ ਮਾਫੀ ਵਾਲੇ ਹੁਕਮ ਨੂੰ ਰੱਦ ਕੀਤਾ ਜਾਂਦਾ ਹੈ। ਦੂਸਰਾ, ਬੰਦੀ ਛੋੜ ਦਿਵਸ ਤੇ ਹੋ ਰਹੇ ਸਰਬੱਤ ਖਾਲਸਾ ਇਕੱਠ ਨੂੰ ਸਰਬ ਸੰਸਾਰ ਪੱਧਰ ਤੇ ਕੀਤਾ ਜਾਵੇ ਤਾਂ ਕਿ ਸਾਰੇ ਸੰਸਾਰ ਵਿੱਚ ਵਸਦੇ ਹੋਏ ਸਿੱਖ ਇਸ ਵਿੱਚ ਸ਼ਾਮਲ ਹੋ ਕੇ ਆਪਣੀ ਰਾਏ ਦੇ ਸਕਣ। ਤੀਸਰਾ, ਬੰਦੀ ਛੋੜ ਦਿਵਸ ਤੇ ਹੋ ਰਹੇ ਸਰਬੱਤ ਖਾਲਸਾ ਇਕੱਠ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮੌਜੂਦਾ ਜਥੇਦਾਰਾਂ ਦੀਆਂ ਸਰਕਾਰੀ ਨਿਯੁਕਤੀਆਂ ਨੂੰ ਰੱਦ ਕਰਦਿਆਂ ਹੋਇਆਂ ਜਥੇਦਾਰਾਂ ਦੀ ਚੋਣ ਸਰਬੱਤ ਖਾਲਸਾ ਪ੍ਰਣਾਲੀ ਤਹਿਤ ਕੀਤੀ ਜਾਵੇ ਤਾਂ ਕਿ ਜਥੇਦਾਰ ਕਿਸੇ ਵੀ ਦੇਸ਼ ਦੇ ਕਾਨੂੰਨ ਅਤੇ ਸਿਆਸੀ ਪ੍ਰਭਾਵ ਤੋਂ ਮੁਕਤ ਹੋ ਕੇ ਸਿੱਖ ਕੌਮ ਦੇ ਭਵਿੱਖ ਨੂੰ ਰਚਾਉਣ ਵਾਲੇ ਅਤੇ ਸੁਚੱਜੀ ਅਗਵਾਈ ਦੇਣ ਵਾਲੇ ਫੈਸਲੇ ਲੈ ਸਕਣ। ਜੀ ਡਾਕਟਰ ਸਾਹਿਬ, ਅਸੀਂ ਓਨਟਾਰੀਓ ਤੇ ਕਿਊਬੈਕ ਜਿਹੜੇ ਕੈਨੇਡਾ ਦੇ ਸੂਬੇ ਨੇ ਉਹਨਾਂ ਦੀਆਂ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਔਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਲਏ ਗਏ ਇਸ ਸਰਬਸੰਮਤ ਫੈਸਲੇ ਦੇ ਉੱਤੇ ਜਿਹੜੀ ਹੈ ਉਹ ਹਾਂ ਪੱਖੀ ਪਹੁੰਚ ਰੱਖਦੇ ਜੀ। ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਬੜੀ ਆਪਸੀ ਗੰਭੀਰ ਵਿਚਾਰ ਦੇ ਨਾਲ ਇਸ ਸਿੱਟੇ ਨੂੰ ਕੱਢਿਆ ਕਿ ਅਲਟੀਮੇਟਲੀ ਪਹਿਲੀ ਗੱਲ ਤਾਂ ਜਿਹੜਾ ਇਹਨਾਂ ਦਾ ਸੋ ਕਾਲਡ ਮਾਫੀਨਾਮਾ ਹੈ ਸਰਕਾਰੀ ਜਥੇਦਾਰਾਂ ਦਾ ਉਸ ਨੂੰ ਰੱਦ ਕਰਨਾ ਔਰ ਇਹੋ ਜਿਹੇ ਮਤੇ 4 ਚੁਫੇਰੇ ਗੁਰਦੁਆਰਾ ਕਮੇਟੀਆਂ ਵੱਲੋਂ ਆ ਰਹੇ ਨੇ, ਪਾਸ ਕੀਤੇ ਜਾ ਰਹੇ ਨੇ, ਡਿਸਕਸ ਹੋ ਰਹੇ ਨੇ। ਦੂਸਰਾ, ਕਿਉਂਕਿ ਆਲਰੇਡੀ ਐਲਾਨਿਆ ਗਿਆ ਕਿ ਪਹਿਲਾਂ ਤਾਂ ਸੀ ਕਿ ਬੰਦੀ ਛੋੜ ਦਿਵਸ ਦੇ ਮੌਕੇ ਹੋਏਗਾ, ਹੁਣ ਸ਼ਾਇਦ 11 ਨਵੰਬਰ ਉਹਨਾਂ ਨੇ ਸਮਾਧ ਬਾਬਾ ਨੌਧ ਸਿੰਘ ਤਰਨਤਾਰਨ ਰੋਡ ਤੇ ਉੱਥੇ ਕਰਨ ਦਾ ਦਿੱਤਾ ਹੈ, ਕਾਲ ਦਿੱਤੀ ਹੈ ਪੰਥਕ ਜਥੇਬੰਦੀਆਂ ਨੇ ਔਰ ਉਹਨਾਂ ਨੇ ਇਹ ਬਿਲਕੁਲ ਠੀਕ ਕਿਹਾ ਕਿ ਇਹ ਸਰਬ ਸੰਸਾਰ ਪੱਧਰ ਤੇ ਹੋਣਾ ਚਾਹੀਦਾ। ਬੇਸ਼ੱਕ ਹੁਣ ਵੈਨਿਊ ਵੀ ਉਹਨਾਂ ਨੇ ਚੁਣ ਲਿਆ ਜਾਂ ਉੱਥੇ ਇਕੱਠੇ ਵੀ ਹੋਣਗੇ, ਲੇਕਿਨ ਅੱਜ ਕੱਲ੍ਹ ਲੇਟੈਸਟ ਟੈਕਨੋਲੋਜੀ ਔਰ ਬੇਸ਼ੱਕ ਸਮਾਂ ਤਾਂ ਹੁਣ ਬੜਾ ਸੀਮਤ ਹੈ, ਪਰ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਵੀ ਇੱਕ ਸਿਸਟਮ ਐਸਟੈਬਲਿਸ਼ ਕਰਨ ਦੀ ਲੋੜ ਹੈ ਕਿਉਂਕਿ ਜਦੋਂ ਅਸੀਂ ਸਰਬੱਤ ਖਾਲਸਾ ਸ਼ਬਦ ਇਸਤੇਮਾਲ ਕਰਦੇ ਹਾਂ ਤਾਂ ਫਿਰ ਸਰਬੱਤ ਖਾਲਸਾ 30 ਮਿਲੀਅਨ ਸਿੱਖਾਂ ਦੀਆਂ ਰਾਜਸੀ ਉਮੰਗਾਂ, ਉਹਨਾਂ ਦੇ ਧਾਰਮਿਕ ਵਲਵਲੇ ਔਰ ਉਹਨਾਂ ਵਿਚਲੇ ਜਿਹੜੇ ਕ੍ਰੀਏਟਿਵ ਸੁਝਾਅ ਨੇ ਉਹਨਾਂ ਨੂੰ ਇਨਕੋਰਪੋਰੇਟ ਕਰਕੇ ਫੈਸਲੇ ਲੈਣ ਦੀ ਸਮਰੱਥਾ ਰੱਖਣ ਵਾਲਾ ਹੀ ਹੋਣਾ ਚਾਹੀਦਾ। ਔਰ ਤੀਸਰਾ ਮਤਾ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਜਥੇਦਾਰਾਂ ਦੀ ਨਿਯੁਕਤੀ ਦਾ ਸਾਰਾ ਸਿਸਟਮ ਹੈ ਇਸ ਨੂੰ ਬਦਲਿਆ ਜਾਏ, ਸਰਬੱਤ ਖਾਲਸਾ ਪਰੰਪਰਾ ਵੱਲ ਸਾਨੂੰ ਮੁੜਨ ਦੀ ਲੋੜ ਹੈ ਔਰ ਇਸ ਦੇ ਉੱਤੇ ਮੈਂ ਸਮਝਦਾ ਹਾਂ ਵੀ ਅਜੇ ਹੋਰ ਵੀ ਵਿਚਾਰ ਦੀ ਲੋੜ ਹੈ ਕਿ ਕਿਸ ਤਰੀਕੇ ਨਾਲ ਇਸ ਸਿਸਟਮ ਨੂੰ ਅਸੀਂ ਤਾਂ ਸਮਝਦੇ ਹਾਂ ਕਿ ਈਵਨ ਇਹ ਜਿਸ ਕਿਸਮ ਦਾ ਪੋਪ ਲਾਈਕ ਜਥੇਦਾਰ ਬਣਾਇਆ, ਸਾਨੂੰ ਇਹ ਵੀ ਦੇਖਣ ਵਾਲੀ ਲੋੜ ਹੋਏਗੀ ਕਿ ਆਲ ਆਫ ਏ ਸਡਨ ਇਹ ਕਨਸੈਪਟ ਸਾਹਮਣੇ ਆ ਗਿਆ ਸੀ 1920 ਚ ਜਥੇਦਾਰ ਤੇਜਾ ਸਿੰਘ ਪੁੱਚਰ ਜਾਂ ਜਥੇਦਾਰ ਕਰਤਾਰ ਸਿੰਘ ਝੱਬਰ ਪੁਜਾਰੀ ਉੱਥੋਂ ਨਿਹੰਗ ਦੌੜੇ, ਉਹਨਾਂ ਦੇ ਨਾਲ ਜਥੇਦਾਰ ਲੱਗਾ ਸੀ, ਉਹਨਾਂ ਨੇ ਸੇਵਾ ਸੰਭਾਲ ਕਰ ਲਈ। ਲੇਕਿਨ ਅਸੀਂ ਸਮਝਦੇ ਹਾਂ ਵੀ ਹੌਲੀ ਜਿਸ ਤਰੀਕੇ ਨਾਲ ਇਹ ਸਾਰੀ ਇੰਸਟੀਟਿਊਸ਼ਨ ਨੂੰ ਕਰਪਸ਼ਨ ਦਾ ਜਿਹੜਾ ਹੈ ਉਹ ਐਪੀਟੋਮ ਬਣਾ ਦਿੱਤਾ ਗਿਆ, ਹੁਣ ਇਹਨੂੰ ਤੋੜਨ ਦੀ ਲੋੜ ਹੈ ਔਰ ਅਸੀਂ ਸਮਝਦੇ ਹਾਂ ਵੀ ਗੁਰੂ ਪੰਥ ਦਾ ਜਿਹੜਾ ਕਨਸੈਪਟ ਹੈ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਬੇਸ਼ੱਕ ਪੰਜਾਂ ਦੀ ਪ੍ਰਣਾਲੀ ਜਿਹੜੀ ਹੈ ਉਹੀ ਅਲਟੀਮੇਟਲੀ ਸਾਡਾ ਰੋਲ ਮਾਡਲ ਗੁਰੂ ਸਾਹਿਬਾਨ ਨੇ ਦਰਸਾਇਆ ਹੋਇਆ, ਪਰ ਉਸ ਦੀ ਸਿਲੈਕਸ਼ਨ ਪ੍ਰੋਸੈਸ ਤੱਕ ਪਹੁੰਚਦੇ ਹਾਂ ਜਿਹਨੂੰ ਦਾ ਬੈਸਟ ਆਫ ਦਾ ਬੈਸਟ। ਔਰ ਜਦੋਂ ਅਸੀਂ ਈਵਨ ਅਮਰੀਕਨ ਪ੍ਰੈਜ਼ੀਡੈਂਟ ਦੇ ਹਵਾਲੇ ਨਾਲ ਦੇਖਦੇ ਹਾਂ, ਭਾਵੇਂ ਪੋਲੀਟੀਕਲ ਪ੍ਰੋਸੈਸ ਰਾਹੀਂ ਵੋਟਾਂ ਨਾਲ ਚੁਣ ਕੇ ਆਉਂਦਾ ਹੈ, ਤੇ ਫਿਰ ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਉਹ ਫਸਟ ਸਿਟੀਜ਼ਨ ਹੈ ਜੀ ਔਰ ਜਦੋਂ ਉਸ ਦੀ ਵਾਈਫ ਦੀ ਗੱਲ ਹੁੰਦੀ ਹੈ ਪ੍ਰੈਜ਼ੀਡੈਂਟ ਦੀ, ਉਹਨੂੰ ਫਸਟ ਲੇਡੀ ਕਹਿੰਦੇ ਨੇ ਕਿ ਉਹ ਫਸਟ ਲੇਡੀ ਹੈ ਨੇਸ਼ਨ ਦੀ, ਹੈ ਉਸ ਦਾ ਰੁਤਬਾ ਅਵਲ ਹੈ। ਸੋ ਅਸੀਂ ਸਮਝਦੇ ਹਾਂ ਕਿ ਫਿਰ ਉਹਨਾਂ ਦਾ ਬਿਹੇਵੀਅਰ ਕਿਹੋ ਜਿਹਾ ਹੁੰਦਾ ਹੈ, ਉਹਨਾਂ ਨੇ ਡਰੈਸ ਅਪ ਕਿਵੇਂ ਕਰਨਾ ਹੈ, ਉਹਨਾਂ ਨੇ ਕਿੱਥੇ ਕੀ ਕਰਨਾ ਹੈ, ਡਿਊਟੀਜ਼ ਪ੍ਰੈਜ਼ੀਡੈਂਟ ਦੀਆਂ ਕੀ ਨੇ, ਜਿਹੜਾ ਫਸਟ ਸਿਟੀਜ਼ਨ ਹੈ ਫਸਟ ਲੇਡੀ ਦੀਆਂ ਕੀ ਨੇ। ਇੱਥੇ ਜਿਹੜੀਆਂ ਫਸਟ ਲੇਡੀਜ਼ ਨੇ ਬਹੁਤ ਕ੍ਰੀਏਟਿਵ ਕੰਮ ਕਰਦੀਆਂ, ਕਿ ਉਹਨਾਂ ਦਾ ਤੁਸੀਂ ਦੇਖੋ ਰਿਕਾਰਡ ਰੂਜ਼ਵੈਲਟ ਦੇ ਜ਼ਮਾਨੇ ਤੋਂ ਰਿਮਾਰਕੇਬਲ, ਉਹਨਾਂ ਦੀ ਆਪਣੀ ਹਿਸਟਰੀ ਹੈ
ਸੋ ਸਾਡੇ ਜਥੇਦਾਰ ਤੇ ਉਹਨਾਂ ਦੇ ਅੱਗੋਂ ਟੱਬਰ ਕੀ ਕਰਦੇ ਨੇ ਉਹਨਾਂ ਦਾ ਹੁਣ ਕਹਿਣ ਦੀ ਲੋੜ ਨਹੀਂ ਹੈ। ਉਹ ਤਾਂ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਵੀ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ, ਉਹ ਤਾਂ ਹੋਰ ਕੀ ਕਹਿ ਸਕਦੇ। ਪਰ ਅਸੀਂ ਇਸ ਓਨਟਾਰੀਓ ਔਰ ਕਿਊਬੈਕ ਦੀਆਂ ਗੁਰਦੁਆਰਾ ਕਮੇਟੀਆਂ ਸੰਸਥਾਵਾਂ ਦੇ ਮਤਿਆਂ ਨੂੰ ਜਿਹੜਾ ਅਸੀਂ ਸਮਝਦੇ ਹਾਂ ਕਿ ਬੜੇ ਲਾਭਕਾਰੀ ਨੇ ਔਰ ਇਹਨਾਂ ਦੇ ਉੱਤੇ ਇਨ ਟੋਟੋ ਅਮਲ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਬਿਲਕੁਲ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।